फिर दोबारा तुहाडा स्वागत है प्रोग्राम सच्चे सच विच। डॉक्टर साहब हुण असीं सवाल जवाब दा सैशन शुरू करते हैं जी। ਅੱਜ 22 ਅਗਸਤ 2013 7 ਭਾਦੋਂ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ ਕੀ ਹੈ। 1922 ਦੇ ਵਿੱਚ ਅੱਜ ਦੇ ਦਿਨ ਗੁਰੂ ਕੇ ਬਾਗ ਦੇ ਮੋਰਚੇ ਦਾ ਆਰੰਭ ਹੋਇਆ ਹੈ। ਇਸ ਬਾਰੇ ਅਸੀਂ ਅੱਗੇ ਵੀ ਡਿਟੇਲਸ ਦੇ ਚੁੱਕੇ ਹਾਂ ਜੀ। 1936 ਦੇ ਵਿੱਚ ਜਦੋਂ ਕਿ ਡਾਕਟਰ ਅੰਬੇਦਕਰ ਜਿਹੜੇ ਕਿ ਦਲਿਤਾਂ ਦੇ ਪ੍ਰਮੁੱਖ ਲੀਡਰ ਸਨ, ਉਹਨਾਂ ਦੇ ਨਾਲ ਗਾਂਧੀ ਨੇ ਜਿਹੜਾ ਉਹ ਪੈਕਟ ਵੀ ਕੀਤਾ ਜਿਹਨੂੰ ਪੂਨਾ ਪੈਕਟ ਕਿਹਾ ਜਾਂਦਾ ਹੈ। ਪਰ ਫਿਰ ਵੀ ਡਾਕਟਰ ਅੰਬੇਦਕਰ ਚਾਹੁੰਦੇ ਸਨ ਕਿ ਜਿਹੜੇ ਉਸ ਵੇਲੇ 9 ਕਰੋੜ ਦੇ ਕਰੀਬ ਦਲਿਤ ਭਾਈਚਾਰਾ ਸੀ ਉਹਨਾਂ ਦੀ ਅਗਵਾਈ ਥੱਲੇ, ਔਰ ਉਹ ਇਸ ਆਈਡੀਆ ਦੇ ਨਾਲ ਜਿਹੜਾ ਉਹ ਆਪਸੀ ਆਪਣੇ ਅੰਦਰ ਦੇ ਨਾਲ ਜੂਝ ਰਹੇ ਸੀ ਕਿ ਸਿੱਖ ਧਰਮ ਦੇ ਵਿੱਚ ਉਹ ਸ਼ਾਮਲ ਹੋਣ। ਉਹਨਾਂ ਨੇ ਆਪਣੇ ਭਤੀਜੇ ਭੀਮ ਸਿੰਘ ਨੂੰ ਅੰਮ੍ਰਿਤ ਛਕਾਇਆ, ਉਹ ਸਿੰਘ ਸੱਜ ਗਿਆ। ਬੰਬਈ ਦੇ ਵਿੱਚ ਖਾਲਸਾ ਕਾਲਜ ਵੀ ਸ਼੍ਰੋਮਣੀ ਕਮੇਟੀ ਨੇ ਇਸੇ ਕਰਕੇ ਹੀ ਖੋਲ੍ਹਿਆ ਉਸ ਪੀਰੀਅਡ ਦੇ ਵਿੱਚ, ਔਰ ਗਾਂਧੀ ਨੇ ਉਸ ਪੀਰੀਅਡ ਦੇ ਵਿੱਚ ਬੜਾ ਇਸ ਦੇ ਉੱਤੇ ਵਾਵੇਲਾ ਕੀਤਾ। ਉਸ ਨੇ ਪੁੱਛਿਆ ਇੱਕ ਦੋ ਸਿੱਖ ਨੁਮਾਇੰਦਿਆਂ ਨੂੰ ਜਿਹੜੇ ਇਸ ਸੰਬੰਧੀ ਉਹਦੇ ਨਾਲ ਗੱਲ ਕਰਨ ਗਏ ਕਿ ਕੀ ਜੇ ਦਲਿਤ ਸਿੱਖ ਬਣ ਜਾਣਗੇ ਤੇ ਉਹ ਸਟਿਲ ਹਿੰਦੂ ਰਹਿਣਗੇ। ਤੇ ਉਹਨਾਂ ਨੇ ਕਿਹਾ ਜੀ ਨਹੀਂ, ਸਿੱਖ ਧਰਮ ਤਾਂ ਜਿਹੜਾ ਅਲੱਗ ਧਰਮ ਹੈ, ਜਦੋਂ ਸਿੱਖ ਬਣਨਗੇ ਉਹ ਹਿੰਦੂ ਤਾਂ ਨਹੀਂ ਰਹਿਣਗੇ। ਫਿਰ ਉਹਨੇ ਕਿਹਾ ਜੀ ਫਿਰ ਉਹ ਮੁਸਲਮਾਨ ਕਿਉਂ ਨਹੀਂ ਹੋ ਜਾਂਦੇ। ਸੋ ਜ਼ਾਹਰ ਹੈ ਵੀ ਗਾਂਧੀ ਨੇ ਇਸ ਸਾਰੇ ਗੱਲ ਨੂੰ ਬਲੌਕ ਕੀਤਾ ਬੜੀ ਬੁਰੀ ਤਰ੍ਹਾਂ। ਹਾਲਾਂਕਿ ਉਹਦੇ ਡਿਫਰੈਂਟ ਰੀਜ਼ਨ ਨੇ, ਸਿੱਖ ਲੀਡਰਸ਼ਿਪ ਵੀ ਨਾਅਲ ਸਾਬਤ ਹੋਈ, ਅੰਬੇਦਕਰ ਵੀ ਜਿਹੜੇ ਨੇ ਉਹ ਐਜ਼ ਏ ਪੋਲੀਟੀਕਲ ਵੈਪਨ ਇਸ ਨੂੰ ਯੂਜ਼ ਕਰਨਾ ਚਾਹੁੰਦੇ ਸੀ। ਸੋ ਹੋਰ ਵੀ ਕਈ ਕੁਝ, ਪਰ ਗਾਂਧੀ ਦੀ ਜਿਹੜੀ ਅਸਲੀ ਹਿੰਦੂਤਵੀ ਜ਼ਹਿਨੀਅਤ ਸੀ ਉਹ ਇਸ ਇਸ਼ੂ ਵੇਲੇ ਸਾਹਮਣੇ ਆਈ। ਔਰ ਅੱਜ ਦੇ ਦਿਨ ਹੀ 1986 ਦੇ ਵਿੱਚ ਸਰਦਾਰ ਸੋਭਾ ਸਿੰਘ ਜਿਹੜੇ ਕਿ ਇੱਕ ਵੱਡੇ ਆਰਟਿਸਟ ਹੋਏ ਨੇ, ਜਿਨ੍ਹਾਂ ਨੇ ਬਹੁਤ ਸਾਰੀਆਂ ਜਿਹੜੀਆਂ ਇਤਿਹਾਸਕ ਕਲਾਕ੍ਰਿਤਾਂ ਨੇ, ਜਿਨ੍ਹਾਂ ਦੇ ਵਿੱਚ ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਜਿਹੜੀਆਂ ਤਸਵੀਰਾਂ ਸਾਡੇ ਘਰਾਂ ਦੇ ਵਿੱਚ ਲੱਗਦੀਆਂ ਨੇ। ਹਾਲਾਂਕਿ ਇੱਕ ਵੱਖਰੀ ਡਿਬੇਟ ਹੈ ਕਿ ਵੈਦਰ ਇਹ ਤਸਵੀਰਾਂ ਦੇ ਕਲਚਰ ਨੇ ਗੁਰਮਤ ਨੂੰ ਪ੍ਰਮੋਟ ਕੀਤਾ ਹੈ ਜਾਂ ਇੱਕ ਮੂਰਤੀ ਪੂਜਾ ਲਿਆਂਦੀ, ਉਹ ਇੱਕ ਵੱਖਰਾ ਵਿਸ਼ਾ ਹੈ। ਪਰ ਸੋਭਾ ਸਿੰਘ ਹੋਰਾਂ ਨੇ ਉਸ ਖਿੱਤੇ ਦੇ ਆਰਟ ਨੂੰ ਪ੍ਰਭਾਵਿਤ ਕੀਤਾ। ਇਸ ਤੋਂ ਇਲਾਵਾ ਵੀ ਜਿਵੇਂ ਸੋਹਣੀ ਮਹੀਵਾਲ ਦੀ ਉਹਨਾਂ ਦੀ ਬਣਾਈ ਹੋਈ ਜਿਹੜੀ ਹੈ ਉਹ ਪੇਂਟਿੰਗ ਹੈ, ਜਿਹੜੀ ਕਿ ਬਹੁਤ ਸਾਰੇ ਜਿਹਨੂੰ ਐਡਮਾਇਰ ਕੀਤਾ ਜਾਂਦਾ ਹੈ। ਸੋ ਅੰਦਰੇਟਾ ਡਿਸਟ੍ਰਿਕਟ ਕਾਂਗੜਾ ਦੇ ਵਿੱਚ ਉਹਨਾਂ ਨੇ ਹੈੱਡਕੁਆਰਟਰ ਬਣਾਇਆ ਸੀ, ਔਰ ਉਸ ਪੀਰੀਅਡ ਦੇ ਵਿੱਚ ਉਹਨਾਂ ਨੇ ਇੱਕ ਫਕੀਰ ਦੀ ਤਰ੍ਹਾਂ ਜੀਵਨ ਗੁਜ਼ਾਰਿਆ। ਉਹ ਕਲਾ ਨੂੰ ਸਮਰਪਿਤ ਸਨ। ਬੇਸਿਕਲੀ ਜਦੋਂ ਜੂਨ 84 ਦਾ ਹਮਲਾ ਹੋਇਆ ਉਸ ਤੋਂ ਬਾਅਦ ਉਹ ਬਹੁਤ ਅਪਸੈਟ ਹੋਏ, ਕਿਉਂਕਿ ਈਵਨ ਅੰਦਰੇਟਾ ਉਹਨਾਂ ਦੇ ਥੀਏਟਰ ਦੇ ਉੱਤੇ ਵੀ ਲੋਕਲ ਜਿਹੜੇ ਪਹਾੜੀਏ ਸੀ ਇਕੱਠੇ ਹੋ ਕੇ ਉਹਨਾਂ ਨੇ ਹਮਲਾ ਕੀਤਾ। ਪਾਲਮਪੁਰ ਦੇ ਨਾਲ ਇੱਕ ਥਾਂ ਹੈ ਅਲ ਹਲਾਲ, ਜਿੱਥੇ ਫੌਜੀ ਛਾਉਣੀ ਹੈ। ਕੁਝ ਸਿੱਖ ਫੌਜੀ ਕੁਦਰਤੀ ਅੰਦਰੇਟੇ ਆਏ ਹੋਏ ਸੀ ਕਿਉਂਕਿ ਲੋਕ ਵਿਜ਼ਿਟ ਕਰਦੇ ਸੀ ਉਹਨਾਂ ਦੀ ਗੈਲਰੀ ਦੇਖਣ ਲਈ, ਤੇ ਉਹਨਾਂ ਦੀ ਬਦੌਲਤ ਹੀ ਉਹਨੂੰ ਸੇਵ ਕਰ ਸਕੇ। ਔਰ ਉਸ ਤੋਂ ਬਾਅਦ ਕੁਛ ਦੇਰ ਲਈ ਉਹ ਸ਼ਾਇਦ ਚੰਡੀਗੜ੍ਹ ਜਾਂ ਮੋਹਾਲੀ ਵੀ ਆਏ, ਤੇ ਉਸ ਪੀਰੀਅਡ ਦੇ ਵੀ ਉਹਨਾਂ ਦੀ ਇੱਕ ਪੇਂਟਿੰਗ ਜਿਹੜੀ ਹੈ ਜਿਹੜੀ ਬਹੁਤੀ ਪੋਪੂਲਰ ਨਹੀਂ ਹੋਣ ਦਿੱਤੀ ਗਈ। ਉਹਦੇ 'ਚ 10ਵੇਂ ਪਾਤਸ਼ਾਹ ਜਿਹੜੇ ਨੇ ਇਸ ਤਰ੍ਹਾਂ ਉਂਗਲ ਕਰਕੇ ਕਹਿੰਦੇ ਨੇ ਇੱਕ ਸਿੱਖ ਹੋਰ, ਤੇ ਅੱਗੇ ਸਿਰਾਂ ਦੀ ਲਾਈਨ ਲੱਗੀ ਹੋਈ ਹੈ। ਸੋ ਜਿਹੜੀ ਇੰਡੀਕੇਸ਼ਨ ਸੀ ਕਿ ਵੀ ਜਿਹੜਾ ਸਿੱਖ ਹੁਣ ਅੱਜ ਕਿਸ ਸਥਿਤੀ 'ਚ ਆਏ ਨੇ ਕਿ ਕੁਰਬਾਨੀ ਦੇ ਰਸਤੇ ਤੋਂ ਬਿਨਾਂ ਕੋਈ ਚਾਰਾ ਨਹੀਂ ਹੈ। ਬਚਪਨ ਦੇ ਵਿੱਚ ਮੈਨੂੰ ਅੰਦਰੇਟੇ ਜਾਣ ਦਾ ਮੌਕਾ ਵੀ ਬਣਿਆ, ਔਰ ਉਹਨਾਂ ਦੇ ਨਾਲ ਜਿਹੜਾ ਹੈ ਕੁਛ ਨਿੱਜੀ ਯਾਦਾਂ ਵੀ ਨੇ। ਸੋ ਉਹ ਇੱਕ ਫਕੀਰ ਤਰਬੀਅਤ ਦੇ, ਬਟ ਪੋਲੀਟੀਕਲੀ ਕਈ ਵਾਰੀ ਉਹ ਕਰੈਕਟ ਹੋਣ ਦਾ ਯਤਨ ਕਰਦੇ ਸਨ। ਕਈ ਵਾਰੀ ਦਸਤਾਰ ਨਹੀਂ ਸੀ ਸਜਾਈ ਹੁੰਦੀ, ਕੇਸ ਪਿੱਛੇ ਰਵਿੰਦਰਨਾਥ ਟੈਗੋਰ ਦੀ ਤਰ੍ਹਾਂ ਰੱਖੇ ਸੀ। ਪਰ ਨਵੰਬਰ 84 'ਚ ਹਮਲਾ ਕਰਨ ਵਾਲਿਆਂ ਨੂੰ ਪਤਾ ਸੀ ਕਿ ਇਹ ਗੁਰਦਾਸਪੁਰ ਜ਼ਿਲ੍ਹੇ ਦਾ ਸਿੱਖ ਹੈ। ਉੱਥੇ ਉਹ ਸਵਾਮੀ ਜਾਂ ਟੈਗੋਰ ਨਹੀਂ ਨਜ਼ਰ ਆਇਆ ਉਹਦੇ 'ਚ ਉਹਨਾਂ ਨੂੰ। ਸੋ ਉਹ ਅੱਜ ਦੇ ਦਿਨ ਉਹਨਾਂ ਨੇ ਆਪਣਾ ਚੜ੍ਹਾਈ ਕੀਤੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1639 ਦੇ ਵਿੱਚ ਅੰਗਰੇਜ਼ਾਂ ਨੇ, ਈਸਟ ਇੰਡੀਆ ਕੰਪਨੀ ਨੇ ਮਦਰਾਸ ਪਟਨਮ ਦੇ ਨਾਲ ਹੀ ਮਦਰਾਸ ਸ਼ਹਿਰ ਦੀ ਨੀਂਹ ਰੱਖੀ, ਜਿਹੜਾ ਅੱਜ ਬਹੁਤ ਵੱਡਾ ਹਿੰਦੁਸਤਾਨ ਦਾ ਸ਼ਹਿਰ ਹੈ। 1642 ਦੇ ਵਿੱਚ ਇੰਗਲੈਂਡ ਦੇ ਵਿੱਚ ਰਾਇਲਿਸਟ ਤੇ ਪਾਰਲੀਮੈਂਟ ਦੇ ਵਿੱਚ ਸਿਵਲ ਵਾਰ ਹੋਈ। 1770 'ਚ ਕੈਪਟਨ ਕੁੱਕ ਨੇ ਆਸਟ੍ਰੇਲੀਆ ਨੂੰ ਜਿਹੜਾ ਹੈ ਉਹ ਬ੍ਰਿਟਿਸ਼ ਸਾਮਰਾਜ ਦਾ ਹਿੱਸਾ ਬਣਾਇਆ। 1788 'ਚ ਸਿਆਰਾ ਲਿਓਨ ਜਿਹੜਾ ਕਿ ਬ੍ਰਿਟਿਸ਼ ਨੇ ਉੱਥੇ ਸਲੇਵਸ ਦੀ ਕਾਲੋਨੀ ਬਣਾ ਕੇ ਉਸ ਨੂੰ ਹੇਵਨ ਫਾਰ ਸਲੇਵਸ ਬਣਾਇਆ। 1846 'ਚ ਅਮਰੀਕਾ ਨੇ ਨਿਊ ਮੈਕਸੀਕੋ ਜਿਹੜੀ ਸਟੇਟ ਅੱਜ ਅਮਰੀਕਾ ਦੀ ਹੈ ਇਹਨੂੰ ਮੈਕਸੀਕੋ ਤੋਂ ਖੋਇਆ। 1851 'ਚ ਆਸਟ੍ਰੇਲੀਆ ਦੇ ਵਿੱਚ ਸੋਨੇ ਦੇ ਫੀਲਡ ਮਿਲੇ। 1864 ਦੇ ਵਿੱਚ ਇੰਟਰਨੈਸ਼ਨਲ ਰੈੱਡ ਕਰਾਸ ਇਹ ਫਾਰਮ ਹੋਈ। ਹਾਲਾਂਕਿ ਵੱਖਰੀ ਗੱਲ ਹੈ ਕਿ ਭਾਈ ਕਨ੍ਹਈਆ ਜੀ ਜਿਹੜੇ ਨੇ ਉਹ ਫੋਰਰਨਰ ਨੇ ਇੰਟਰਨੈਸ਼ਨਲ ਰੈੱਡ ਕਰਾਸ ਦੇ, ਜਿਨ੍ਹਾਂ ਨੇ ਜੰਗ ਦੇ ਮੈਦਾਨ 'ਚ ਸੱਜਣ ਔਰ ਦੁਸ਼ਮਣ ਸਭ ਨੂੰ ਪਾਣੀ ਪਿਆਉਣ ਦੇ ਨਾਲ ਉਹ ਰੈੱਡ ਕਰਾਸ ਦੇ ਕਾਨਸੈਪਟ ਨੂੰ ਜਨਮ ਦਿੱਤਾ। 1864 ਦੇ ਵਿੱਚ ਜਨੀਵਾ ਕਨਵੈਨਸ਼ਨ ਪਹਿਲੀਆਂ, ਜਿਹਦੇ 'ਚ 12 ਦੇਸ਼ਾਂ ਨੇ ਦਸਤਖਤ ਕੀਤੇ।
ਔਰ 1910 ਦੇ ਵਿੱਚ ਜਾਪਾਨ ਨੇ ਕੋਰੀਆ ਨੂੰ ਆਪਣੇ ਰਾਜ ਦੇ ਨਾਲ ਜੋੜਿਆ 5 ਸਾਲ ਦੀ ਜਿਹੜੀ ਹੈ ਪਹਿਲਾਂ ਪ੍ਰੋਟੈਕਟੋਰੇਟ ਦੇ ਤੌਰ ਤੇ। ਔਰ 2012 ਦੇ ਵਿੱਚ BBC ਨੇ ਇਸ ਮੰਗ ਨੂੰ ਕਿ ਜਾਰਜ ਔਰਵੈਲ ਜਿਹਨੇ ਇੱਕ ਨਾਵਲ ਲਿਖਿਆ ਹੈ 1984 ਜੀ ਇਹ 1949 ਦੇ ਵਿੱਚ ਪਬਲਿਸ਼ ਹੋਇਆ ਹੈ, ਜਿਹਦੇ 'ਚ ਉਹਨੇ ਜੋ ਕੁਝ ਵਾਪਰਿਆ ਹੈ ਜਾਂ ਅੱਜ ਵਾਪਰ ਰਿਹਾ ਹੈ ਇਸ ਨੂੰ ਉਹਨੇ ਇਮੈਜਿਨ ਕੀਤਾ ਸੀ ਕਿ ਇਹ ਹੋਏਗਾ। ਸੋ 1984 ਜੋ ਸਾਡੇ ਨਾਲ ਹੋਇਆ ਤੇ ਜਿਵੇਂ ਹਿੰਦੁਸਤਾਨ ਦੀ ਸਰਕਾਰ ਨੇ ਸੂਡੋ ਸਪੀਕ ਇੱਕ ਵਰਡ ਉਹਨੇ ਜਾਰਜ ਔਰਵੈਲ ਨੇ ਮੈਂਸ਼ਨ ਕੀਤਾ ਰਿਪੀਟਡਲੀ ਆਪਣੇ 1984 'ਚ। ਸੋ ਇੱਕ ਦਿਨ ਬੱਚੀ ਮਨਦੀਪ ਨੇ ਕਿਹਾ ਸੀ ਕਿ ਕਿਤਾਬ ਕੋਈ ਰਿਕਮੈਂਡ ਕਰਿਆ ਕਰੋ। ਸੋ ਮੈਂ ਸਮਝਦਾ ਵੀ ਇਹ ਬੜੀ ਕਲਾਸਿਕ ਕਿਤਾਬ ਹੈ ਜਾਰਜ ਔਰਵੈਲ ਦੀ। ਸੋ ਜਾਰਜ ਔਰਵੈਲਸ 1984 ਇਹ ਕਿਤਾਬ ਜ਼ਰੂਰ ਪੜ੍ਹੋ। ਉਸ ਤੋਂ ਅੰਦਾਜ਼ਾ ਹੋਏਗਾ ਕਿ ਸਰਕਾਰਾਂ ਕਿਵੇਂ ਝੂਠ ਦਾ ਸਹਾਰਾ ਲੈ ਕੇ ਸੱਚ ਦੀਆਂ ਮੂਵਮੈਂਟਸ ਨੂੰ ਦਬਾਉਂਦੀਆਂ ਨੇ। ਜੀ ਡਾਕਟਰ ਸਾਹਿਬ, ਸਾਡਾ ਪਹਿਲਾ ਸਵਾਲ ਹੈ, ਕੈਨੇਡਾ ਸਰਕਾਰ ਨੇ ਸੁਖਬੀਰ ਬਾਦਲ ਨੂੰ ਕੈਨੇਡਾ ਦੌਰੇ ਦੌਰਾਨ ਸੁਰੱਖਿਆ ਦੇਣ ਤੋਂ ਨਾ ਕਰ ਦਿੱਤੀ ਹੈ। ਸੁਖਬੀਰ ਬਾਦਲ ਨੂੰ ਆਪਣਾ ਕੈਨੇਡਾ ਦੌਰਾ ਰੱਦ ਕਰਨਾ ਪਿਆ, ਇਸ ਬਾਰੇ ਤੁਹਾਡੇ ਕੀ ਕਮੈਂਟਸ? ਦੇਖੋ, ਸੁਖਬੀਰ ਬਾਦਲ ਨੇ 18 ਸਤੰਬਰ ਨੂੰ ਕੈਨੇਡਾ ਆਉਣਾ ਸੀ, 10 ਦਿਨ ਦਾ ਉਹਦਾ ਦੌਰਾ ਸੀ। ਸਟੀਵਨ ਹਾਰਪਰ ਨੂੰ ਮਿਲਣਾ ਸੀ, ਪ੍ਰਾਈਮ ਮਿਨਿਸਟਰ ਨੂੰ, ਕਮਿਊਨਿਟੀ ਦੇ ਨਾਲ ਇੰਟਰੈਕਟ ਦੇ ਨਾਂ ਥੱਲੇ ਜਿਹੜੇ ਓਪਰਚੁਨਿਸਟ ਮੌਕਾ ਪ੍ਰਸਤ ਕਿਸਮ ਦੇ ਵਿਕਾਊ ਕਿਸਮ ਦੇ ਆਪਣੇ ਸਿੱਖ ਨੇ ਜੀ ਉਹਨਾਂ ਦੇ ਨਾਲ ਜਿਹੜੀਆਂ ਫੋਟੋਆਂ ਫਾਟੋਆਂ ਲਵਾਉਣੀਆਂ ਸੀ। ਪਰ ਮੈਂ ਸਮਝਦਾ ਕਿ ਜਿਸ ਤਰੀਕੇ ਨਾਲ ਬਹੁਤ ਵਾਰੀ ਇਹ ਹੁੰਦਾ ਹੈ ਕਿ ਕੋਈ ਲੋਕ ਕਹਿੰਦੇ ਨੇ ਜੀ ਬਾਹਰਲੇ ਸਿੱਖ ਐਵੇਂ ਨਾਰੇ ਖਾਲਿਸਤਾਨ ਦੇ ਚਾਰ ਲਾ ਕੇ ਕੀ ਬਣੇਗਾ, ਇਹਨੂੰ ਕਹਿੰਦੇ ਨੇ ਟੂ ਸ਼ੋ ਦਾ ਮਸਲ। ਸੋ ਪਹਿਲਾਂ ਅਮਰੀਕਾ ਦੇ ਵਿੱਚ ਔਰ ਸਿੱਖਸ ਫਾਰ ਜਸਟਿਸ ਨੂੰ ਇਹ ਕ੍ਰੈਡਿਟ ਜਾਂਦਾ ਹੈ, ਭਾਵੇਂ ਚਲੋ ਐਫਰਟ ਬਾਕੀਆਂ ਦਾ ਵੀ ਹੋਏਗਾ ਕਿ ਪਹਿਲਾਂ ਬਾਦਲ ਨੂੰ ਇੱਥੋਂ ਦੌੜਾਇਆ ਜਦੋਂ ਵਿਸਕੌਨਸਨ ਦੇ ਵਿੱਚ ਸਿਵਲ ਸੂਟ ਉਹਦੇ ਖਿਲਾਫ ਇਹ ਅੰਡਰ ਏਲੀਅਨ ਟੌਰਟ ਐਕਟ ਐਂਡ ਪ੍ਰੀਵੈਂਸ਼ਨ ਆਫ ਟਾਰਚਰ ਐਕਟ ਦੇ ਥੱਲੇ ਕੀਤਾ। ਔਰ ਹੁਣ ਕੈਨੇਡਾ ਦੇ ਵਿੱਚ ਸਿੱਖਸ ਫਾਰ ਜਸਟਿਸ ਨੇ ਇਹ ਕਿਹਾ ਹੋਇਆ ਸੀ ਕਿ ਵੀ ਜਿਉਂ ਹੀ ਸੁਖਬੀਰ ਬਾਦਲ ਆਏਗਾ ਇਹ ਜਿਹੜੀ ਵਾਇਓਲੇਸ਼ਨ ਆਫ ENF 18 ਸੈਕਸ਼ਨ 7 ਇੱਕ ਉਹਨਾਂ ਦਾ ਹੈ ਐਕਟ ਜਿਹਦੇ ਥੱਲੇ ਪਰਸਨ ਰਿਸਪੌਂਸਿਬਲ ਫਾਰ ਵਾਰ ਕ੍ਰਾਈਮਸ ਐਂਡ ਕ੍ਰਾਈਮਸ ਅਗੇਂਸਟ ਹਿਊਮੈਨਿਟੀ ਕੈਨ ਬੀ ਬੈਨਡ ਫਰੋਮ ਐਂਟਰਿੰਗ ਕੈਨੇਡਾ। ਸੋ ਇਸ ਕਲੌਜ਼ ਨੂੰ ਕਰਕੇ ਕ੍ਰਿਮੀਨਲ ਕੇਸ ਉਹਦੇ ਖਿਲਾਫ ਚਲਾਇਆ ਜਾਏਗਾ ਜਦੋਂ ਕਿ ਅਮਰੀਕਾ ਦੇ ਵਿੱਚ ਸਿਵਲ ਕੇਸ ਸੀ। ਸੋ ਅਸੀਂ ਸਮਝਦੇ ਹਾਂ ਵੀ ਇਹ ਮੈਸੇਜ ਬੜਾ ਕਲੀਅਰਲੀ ਗਿਆ ਹੈ, ਭਾਵੇਂ ਕਿ ਕੈਨੇਡਾ ਸਰਕਾਰ ਨੇ ਜਦੋਂ ਦਰਵਾਜ਼ਾ ਬੰਦ ਕੀਤਾ ਸੁਖਬੀਰ ਤੇ ਉਹਨਾਂ ਨੇ ਇਹੀ ਕਿਹਾ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੂੰ ਇੰਡੀਆ 'ਚ ਕਿ ਜੀ ਉਹ ਆਏਗਾ, ਇੱਥੇ ਬਹੁਤ ਪ੍ਰੋਟੈਸਟ ਹੋਣਗੇ, ਬੜੇ ਇੱਥੇ ਰੈਡੀਕਲ ਰਹਿੰਦੇ ਨੇ, ਕਿਨੇ ਪਤਾ ਨਹੀਂ ਕੀ ਕਰ ਦੇਣਾ, ਅਸੀਂ ਸਿਕਿਉਰਿਟੀ ਨਹੀਂ ਦੇ ਸਕਦੇ। ਔਰ ਸੁਖਬੀਰ ਬਾਦਲ ਟਿਪੀਕਲ ਜਿਹੜੇ ਸਾਊਥ ਏਸ਼ੀਅਨ ਪੋਲੀਟੀਸ਼ੀਅਨ ਦੀ ਤਰ੍ਹਾਂ ਉਹਨੇ ਇਸ ਸਿਚੁਏਸ਼ਨ ਨੂੰ ਰਿਐਕਟ ਕੀਤਾ ਹੈ ਕਿ ਜੀ ਜਦੋਂ ਕੈਨੇਡਾ ਦੇ ਇੱਥੇ ਵਜ਼ੀਰ ਆਉਂਦੇ ਨੇ ਅਸੀਂ 500 ਪੁਲਿਸ ਵਾਲੇ ਦੇ ਦਿੰਦੇ ਹਾਂ, ਇਹ ਕਿੰਨਾ ਅਨਕਰਟੀਅਸ ਹੈ। ਜੇ ਮੈਂ ਡਿਪਟੀ ਚੀਫ ਮਿਨਿਸਟਰ ਹਾਂ ਫਿਰ ਕੀ ਹੋਇਆ, ਮੈਨੂੰ ਚੀਫ ਮਿਨਿਸਟਰ ਦੀ ਸਿਕਿਉਰਿਟੀ ਕਿਉਂ ਨਹੀਂ ਸੀ ਦੇ। ਔਰ ਮੈਂ ਕਿਸੇ ਨਾਲ ਜੋਕ ਕਰ ਰਿਹਾ ਸੀ, ਮੈਂ ਕਿਹਾ ਉਹਨੂੰ ਕਹਿਣਾ ਚਾਹੀਦਾ ਮੇਰੇ ਕੋਲ ਸਮੇਤ ਸੈਣੀ ਹੈ, ਮੈਂ ਸਿਕਿਉਰਿਟੀ ਲੈ ਕੇ ਆਵਾਂਗਾ ਸਮੇਤ ਸੈਣੀ ਦੀ, ਆ ਜਰਾ ਫਿਰ ਤੁਹਾਨੂੰ ਦੱਸ ਦੇਣੇ ਸਿੱਖ ਕੈਨੇਡਾ ਦੇ। ਸੋ ਅਸੀਂ ਸਮਝਦੇ ਹਾਂ ਵੀ ਇਹ ਇੱਕ ਰੀਅਲ ਮਸਲ ਪਾਵਰ ਕੈਨੇਡਾ ਦੇ ਸਿੱਖਾਂ ਨੇ ਦਿਖਾਈ ਹੈ ਕਿ ਵੀ ਜੇ ਤੁਸੀਂ ਉੱਥੋਂ ਹਜ਼ਾਰਾਂ ਸਿੱਖਾਂ ਨੂੰ ਜਲਾਵਤਨੀ ਦੇ ਵਿੱਚ ਧੱਕਿਆ, ਉਹਨਾਂ ਨੂੰ ਐਗਜ਼ਾਈਲ 'ਚ ਭੇਜਿਆ ਔਰ ਉਹਨਾਂ ਨੂੰ ਉੱਥੇ ਤੁਸੀਂ ਆਉਣ 'ਤੇ ਵੀ ਪਾਬੰਦੀ ਹੈ ਔਰ ਤੁਸੀਂ ਉੱਥੇ ਜ਼ਿਆਦਤੀਆਂ ਕਰ ਰਹੇ ਹੋ, ਗੁੰਡਾਗਰਦੀ ਕਰ ਰਹੇ ਹੋ, ਅਤੇ ਹੁਣ ਤੁਹਾਡੇ ਲਈ ਇਹ ਐਗਜ਼ਾਈਲ ਆਣ ਉੱਥੇ ਹੀ ਬੈਠੋ। ਪੰਜਾਬ 'ਚ ਫਲੱਡ ਆਏ ਹੋਏ ਨੇ, ਉੱਥੇ ਮੱਖੀਆਂ ਅਤੇ ਮੱਛਰ ਤੁਹਾਨੂੰ ਜਿਹੜੇ ਆ ਚੱਟਣ, ਅਤੇ ਤੁਸੀਂ ਇਹ ਅਮਰੀਕਾ ਕੈਨੇਡਾ ਦੀ ਜਿਹੜੀ ਲਗਜ਼ਰੀ ਹੈ ਇੱਥੇ ਐਸ਼ੀ ਕਰਨ ਦੇ ਲਈ, ਲਾਸ ਵੇਗਸ ਜਾਣ ਲਈ ਜਾਂ ਇੱਥੇ ਸ਼ਰਾਬ ਪਾਰਟੀਆਂ ਇੰਜੋਏ ਕਰਨ ਲਈ, ਇਹ ਦਰਵਾਜ਼ੇ ਤੁਹਾਡੇ ਲਈ ਬਾਹਰਲੇ ਸਿੱਖਾਂ ਨੇ ਜਿਹੜੀ ਆਪਣੀ ਤਾਕਤ ਦੇ ਨਾਲ ਬੰਦ ਕੀਤੇ ਨੇ। ਸੋ ਅਸੀਂ ਸਮਝਦੇ ਹਾਂ ਵੀ ਇਹ ਰਿਮਾਰਕੇਬਲ ਇਹ ਮੂਵਮੈਂਟ ਜਿਹੜੀ ਹੈ ਵਰਥ ਸੈਲੀਬ੍ਰੇਟਿੰਗ ਹੈ, ਬਟ ਟੂ ਬੀ ਔਨ ਦਾ ਗਾਰਡ। ਇਹ ਡਿਸੈਪਸ਼ਨ ਨਾ ਹੋਏ ਕਿ ਵੀ ਉਹਦੇ ਥੱਲੇ ਫਿਰ ਆ ਜਾਏ। ਸੋ ਆਪਣਾ ਜਿਹੜਾ ਪੂਰਾ ਕਾਨੂੰਨੀ ਤੌਰ ਤਰੀਕੇ ਵੀ ਜਿਹੜੇ ਨੇ ਉਹ ਮੇਨਟੇਨ ਰੱਖਣੇ ਚਾਹੀਦੇ ਨੇ ਔਰ ਇਹਦੇ ਨਾਲ ਹੀ ਜਿਹੜਾ ਪ੍ਰੋਟੈਸਟ ਦੀ ਲਾਈਨ ਜਿਹੜੀ ਹੈ ਕੋਸਟ ਟੂ ਕੋਸਟ, ਤਾਂ ਕਿ ਇਹਨਾਂ ਨੂੰ ਇਹ ਲੱਗੇ, ਇਹ ਪਤਾ ਲੱਗੇ ਕਿ ਆਜ਼ਾਦੀ ਕਿਹਨੂੰ ਕਹਿੰਦੇ ਨੇ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਅੰਤ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਬਾਬਾ ਫਰੀਦ ਜੀ ਦੇ 2 ਸ਼ਲੋਕਾਂ ਨੂੰ ਚੁਣਿਆ ਜੀ। ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਆਪ ਨੜੇ ਗਰੀਵਾਨ ਮੈਂ, ਸਿਰ ਨੀਵਾਂ ਕਰ ਦੇਖ। ਦੂਸਰਾ ਉਹਨਾਂ ਦਾ ਸ਼ਲੋਕ ਨੰਬਰ 7 ਹੈ, ਫਰੀਦਾ ਜੋ ਤੈ ਮਾਰਨ ਮੁੱਕੀਆਂ, ਤਿਨਾ ਨਾ ਮਾਰੇ ਘੁੰਮ, ਆਪ ਨੜੈ ਘਰ ਜਾਈਐ, ਪੈਰ ਤਿਨਾ ਦੇ ਚੁੰਮ। ਇਹ ਦੋਨੋਂ ਹੀ ਸ਼ਲੋਕ ਇੱਕ ਦੂਜੇ ਨਾਲ ਲਿੰਕਡ ਨੇ ਔਰ ਇਹ ਮਨੁੱਖ ਦੇ ਵਿੱਚ ਕਿੰਨੀ ਹਿਊਮਿਲਿਟੀ ਹੋਣੀ ਚਾਹੀਦੀ ਹੈ, ਨਿਮਰਤਾ ਹੋਣੀ ਚਾਹੀਦੀ ਹੈ। ਜੇ ਉਹਦੇ ਕੋਲ ਗਿਆਨ ਹੈ, ਅਕਲ ਲਤੀਫ
ਪਰਸ਼ੀਅਨ ਦਾ ਸ਼ਬਦ ਹੈ, ਫਾਰਸੀ ਦਾ, ਕਿ ਕੋਈ ਐਸਾ ਅਕਲਵਾਨ ਮਨੁੱਖ ਜਿਹੜਾ ਹਰ ਗੱਲ ਨੂੰ ਬਰੀਕੀ ਦੇ ਨਾਲ ਦੇਖ ਸਕਦਾ ਹੈ, ਸਮਝ ਸਕਦਾ ਹੈ। ਅੰਗਰੇਜ਼ੀ 'ਚ ਉਹਨੂੰ ਕਹਿੰਦੇ ਨੇ ਕੀਨ ਅੰਡਰਸਟੈਂਡਿੰਗ। ਇੱਕ ਤਾਂ ਵੈਸੇ ਹੀ ਅਕਲਮੰਦ ਅਸੀਂ ਕਹਿੰਦੇ ਜੀ। ਸੋ ਅਕਲ ਲਤੀਫ ਹੈ ਜਿਹਦੇ ਕੋਲ ਕਿਸੇ ਚੀਜ਼ ਨੂੰ ਬਰੀਕੀ ਦੇ ਨਾਲ ਦੇਖਣ ਦੀ ਸਮਰੱਥਾ ਰੱਬ ਨੇ ਦਿੱਤੀ ਹੈ। ਜੀ ਸੋ ਬਾਬਾ ਫਰੀਦ ਕਹਿੰਦੇ ਨੇ ਮਨੁੱਖ ਨੂੰ ਐਡਰੈਸ ਕਰਦੇ ਆ, ਫਰੀਦਾ ਜੇ ਤੂੰ ਅਕਲ ਲਤੀਫ, ਜੇ ਤੈਨੂੰ ਨਿਰੰਕਾਰ ਨੇ ਬਰੀਕ ਬੁੱਧੀ ਦਿੱਤੀ ਹੈ, ਰੋਸ਼ਨ ਬੁੱਧੀ ਦਿੱਤੀ ਹੈ, ਐਨਲਾਈਟਨਡ ਮਾਈਂਡ ਦਿੱਤਾ ਹੈ, ਕਾਲੇ ਲਿਖ ਨਾ ਲੇਖ, ਜੀ ਫਿਰ ਇਹੋ ਜਿਹੇ ਕੰਮ ਨਾ ਕਰ। ਉਸ ਅਕਲ ਦਾ ਇਸਤੇਮਾਲ ਦੂਸਰਿਆਂ ਦੇ ਉੱਤੇ ਕਾਲਖ ਮਲਣ ਲਈ ਨਾ ਕਰ, ਦੂਸਰਿਆਂ ਦੀ ਕਰੈਕਟਰ ਅਸੈਸੀਨੇਸ਼ਨ ਲਈ ਨਾ ਕਰ, ਨੈਗੇਟਿਵ ਗੱਲਾਂ ਦੇ ਲਈ ਨਾ ਕਰ। ਉਸ ਬਰੀਕ ਬੁੱਧੀ ਨੂੰ ਚੰਗੇ ਕੰਮਾਂ ਲਈ ਇਸਤੇਮਾਲ ਕਰ, ਬਰੀਕ ਬੁੱਧੀ ਨੂੰ ਗਿਆਨ ਵੰਡਣ ਲਈ ਇਸਤੇਮਾਲ ਕਰ। ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਇਹ ਮੁੱਢਲਾ ਸੁਨੇਹਾ ਗੁਰਬਾਣੀ ਦਾ। ਔਰ ਇਸੇ ਕਾਂਟੈਕਸਟ ਬਾਬਾ ਫਰੀਦ ਦਾ ਇਹ ਸ਼ਲੋਕ ਹੈ ਕਿ ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ। ਤੇ ਜਦੋਂ ਤੇਰੇ ਮਨ 'ਚ ਕਿਸੇ ਦੇ ਔਗਣ ਆਣ ਤੇ ਤੈਨੂੰ ਲੱਗੇ ਕਿ ਵੀ ਮੈਂ ਤਾਂ ਇਸ ਨੂੰ ਜਿਹੜਾ ਲਿਖਣਾ ਜਾਂ ਕਹਿਣਾ ਕੁਛ, ਤੇ ਫਿਰ ਉਹ ਨਾਲ ਹੀ ਕਹਿ ਦਿੰਦੇ ਨੇ ਆਪ ਨੜੈ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ, ਲੁੱਕ ਅੰਡਰ ਯੋਰ ਕਾਲਰ। ਫਿਰ ਆਪਣੇ ਅੰਦਰ ਝਾਤ ਮਾਰ ਕੇ ਦੇਖ ਕਿ ਕਿਹੜਾ ਗੁਨਾਹ ਤੂੰ ਨਹੀਂ ਕੀਤਾ। ਜੀ ਆਪਣੇ ਅੰਦਰ ਦੇਖ ਕੇ ਕੀ ਤੂੰ ਗੁਨਾਹਗਾਰ ਨਹੀਂ ਹੈ, ਕੀ ਤੇਰੇ ਤੋਂ ਗਲਤੀ ਨਹੀਂ ਹੁੰਦੀ ਜਾਂ ਹੋ ਸਕਦੀ। ਸੋ ਇਸ ਭਾਵਨਾ ਨੂੰ ਲੈ ਕੇ ਦੂਸਰੇ ਪ੍ਰਤੀ ਫਿਰ ਉਦਾਰ ਦਿਲ ਹੋ ਜਾ, ਦੂਸਰੇ ਪ੍ਰਤੀ ਫਰਾਖ ਦਿਲ ਹੋ ਜਾਏ, ਜੈਨਰਸ ਹੋ ਜਾਏ, ਔਰ ਆਪਣੀ ਜ਼ਬਾਨ ਨੂੰ, ਆਪਣੀ ਕਲਮ ਨੂੰ ਕਿਸੇ ਦੇ ਖਿਲਾਫ ਕਰੈਕਟਰ ਅਸੈਸੀਨੇਸ਼ਨ ਦੇ ਲਈ ਨਾ ਵਰਤ। ਔਰ ਇਸੇ ਹੀ ਕਾਂਟੈਕਸਟ 'ਚ ਦੂਸਰਾ ਸ਼ਬਦ ਨਿਮਰਤਾ ਦਾ ਹੀ ਪ੍ਰਤੀਕ ਹੈ। ਫਰੀਦਾ ਜੋ ਤੈ ਮਾਰਨ ਮੁੱਕੀਆਂ, ਤਿਨਾ ਨਾ ਮਾਰੇ ਘੁੰਮ, ਆਪ ਨੜੇ ਘਰ ਜਾਈਏ ਪੈਰ ਤਿਨਾ ਦੇ ਚੁੰਮ। ਹੁਣ ਕੁਝ ਚੀਜ਼ਾਂ ਐਕਸਪ੍ਰੈਸ਼ਨ ਹੁੰਦੀਆਂ ਨੇ, ਇਹਦਾ ਮਤਲਬ ਇਹ ਨਹੀਂ ਹੈ ਵੀ ਤੁਸੀਂ ਪੈਰੀ ਪੈ ਕੇ ਉਹਦੇ ਪੈਰਾਂ ਨੂੰ ਕਿਸ ਕਰਨਾ ਜਾਂ ਪੈਰਾਂ ਨੂੰ ਚੁੰਮਣਾ। ਜੀ ਜੀ ਇਹ ਨਿਮਰਤਾ ਦੀ ਗੱਲ ਹੈ ਕਿ ਵੀ ਜਿਹੜਾ ਤੁਹਾਡੇ ਤੇ ਵਾਰ ਕਰਦੇ, ਹੁਣ ਵਾਰ ਉਹ ਨਹੀਂ ਹੈ ਜੇ ਤੁਸੀਂ ਜੰਗ ਦੇ ਮੈਦਾਨ 'ਚੋਂ ਤੁਹਾਡੇ ਤੇ ਵਾਰ ਕੀਤਾ ਤੁਸੀਂ ਉਹਦਾ ਮੁਕਾਬਲਾ ਕਰੋਗੇ। ਜੀ ਜੇ ਤੁਹਾਡੇ ਧਰਮ ਦੇ ਉੱਤੇ, ਸਿੱਖੀ ਦੇ ਉੱਤੇ, ਜਿਸ ਬਾਰੇ ਅਸੀਂ ਭਾਈ ਨੰਦ ਲਾਲ ਜੀ ਦਾ ਰਹਿਤਨਾਮਾ ਇਹ ਪੜ੍ਹਦੇ ਹਾਂ ਕਿ ਗੁਰ ਕੀ ਨਿੰਦਾ ਸੁਨੇ ਨਾ ਕਾਨ, ਭੇਟ ਕਰੇ ਤੇ ਸੰਗ ਕਿਰਪਾਨ, ਉਹ ਇੱਕ ਵੱਖਰਾ ਕਾਂਟੈਕਸਟ ਹੈ। ਪਰ ਇੱਥੇ ਇੰਡੀਵਿਜੂਅਲ ਜਦੋਂ ਸਾਡੀ ਪਰਸਨੈਲਿਟੀ ਦੇ ਉੱਤੇ ਕੋਈ ਖਾਮਖਾ ਅਟੈਕ ਕਰਦਾ ਹੈ, ਜਿਸ ਦੇ ਵਿੱਚ ਫਿਜ਼ੀਕਲ ਅਟੈਕ ਵੀ ਸ਼ਾਮਲ ਹੈ, ਫਰੀਦਾ ਜੋ ਤੈ ਮਾਰਨ ਮੁੱਕੀਆਂ, ਤਿਨਾ ਨਾ ਮਾਰੇ ਘੁੰਮ, ਆਪ ਨੜੇ ਘਰ ਜਾਈਏ ਪੈਰ ਤਿਨਾ ਦੇ ਚੁੰਮ। ਕਿ ਵੀ ਜੇ ਕਿਸੇ ਨੇ ਜਿਹਨੂੰ ਪੈਰ ਤਿਨਾ ਦੇ ਚੁੰਮ, ਉਸ ਅੰਗਰੇਜ਼ੀ 'ਚ ਕਹਾਂਗੇ ਕਿ ਬੰਦਾ ਕਹੇ ਵੀ ਐਕਸਕਿਊਜ਼ ਮੀ ਔਰ ਲੀਵ ਦਾ ਪਲੇਸ, ਆਪ ਨੜੇ ਘਰ ਜਾਏ, ਆਪਣੇ ਘਰ ਚਲੇ ਜਾਓ, ਉਸ ਨੂੰ ਮਾਫ ਕਰਕੇ। ਸੋ ਇਹ ਫॉरगिवनेस ਜਿਹੜੀ ਇੱਕ ਨਿਮਰਤਾ ਹੈ, ਜਿਹੜਾ ਪਹਿਲਾ ਪਾਰਟ ਹੈ ਅਕਲ ਦਾ ਇਸਤੇਮਾਲ ਕਿਵੇਂ ਕਰਨਾ ਹੈ, ਨਿਮਰਤਾ ਦੀ ਵੀ ਹੱਦ ਹੈ, ਔਰ ਫਿਰ ਤੀਸਰੀ ਫॉरगिवनेस ਹੈ। ਸੋ ਇਹਦੇ ਚੋਂ ਦੋਨਾਂ ਸ਼ਲੋਕਾਂ ਚੋਂ 3 ਟ੍ਰੇਟ ਜਿਹੜੇ ਨੇ, ਅਕਲ ਨੂੰ ਠੀਕ ਗੱਲ ਲਈ ਇਸਤੇਮਾਲ ਕਰਨਾ, ਨਿਮਰਤਾ ਨਾਲ ਭਰਪੂਰ ਹੋਣਾ ਤੇ ਖਿਮਾ ਕਰਨ ਦੀ ਭਾਵਨਾ ਰੱਖਣਾ, ਇਹ ਅੱਜ ਦਾ ਵਿਚਾਰ ਔਰ ਅੱਜ ਦਾ ਮੈਸੇਜ ਬਾਬਾ ਫਰੀਦ ਸਾਨੂੰ ਦੱਸ ਰਿਹਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਅਸੀਂ ਇੱਥੇ ਲੈਣੇ ਆਪਣੇ ਵੀਅਰਸ ਕੋਲ ਇਜਾਜ਼ਤ। ਵੀਰ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਸਾਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।